व्यूअर्स ब्रेक तो बाद थोड़ा स्वागत है जी। डॉक्टर साहब साडा अगला मैसेज सिडनी आस्ट्रेलिया तो सरदार हरी सिंह सुल्तानवंत जी का है। इन्होंने प्रोग्राम सच्चो सच की बड़ी तारीफ की है जिस नूं ये लगातारता नाल कौमी आवाज़ रेडियो राਹੀਂ सुनते हैं। इन्होंने सवाल किया है कि जड़े सिख बुद्धिजीवी ਜਾਂ पत्रकार भावें सरकार विरोधी नीतियां का बड़ी दृढ़ता नाल खुलासा करते हैं ਅਤੇ ਵਿਤਕਰਿਆਂ ਦਾ भी बड़ा वेरवा ਦਿੰਦੇ ਹਨ, पर खालिस्तान शब्द के सामने आउंदियां बड़े बौंदल जाते हैं ਅਤੇ ਗੋਲਮੋਲ ਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਉਹਨਾਂ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਵੇ? ਇਹਨਾਂ ਨੇ ਗੱਲ ਸਪਸ਼ਟ ਕਰਦਿਆਂ ਕਿਹਾ ਹੈ ਕਿ ਹਾਲ ਹੀ ਵਿੱਚ ਉਹਨਾਂ ਨੂੰ ਇੱਕ ਉੱਗੇ ਸਿੱਖ ਪੱਤਰਕਾਰ ਨੂੰ ਸੁਣਨ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਪੇਸ਼ਕਾਰੀ ਲਾਜਵਾਬ ਸੀ, ਪਰ ਨਿੱਜੀ ਗੱਲਬਾਤ ਦੌਰਾਨ ਉਹਨਾਂ ਨੇ ਖਾਲਿਸਤਾਨ ਦੇ ਐਲਾਨਨਾਮੇ ਤੋਂ ਲੈ ਕੇ ਲੜੇ ਗਏ ਜੁਝਾਰੂ ਸੰਘਰਸ਼ ਦੇ ਉੱਪਰ ਵੀ ਕਈ ਸਵਾਲੀਆ ਨਿਸ਼ਾਨ ਲਗਾਏ। इस किस्म के पत्रकारों वालों लिखिया गई किताबां जिवें कि जगतार सिंह ने खालिस्तान स्ट्रगल ए नॉन मूवमेंट पुस्तक लिखी है भी संघर्ष के खिलाफ ही भुगतियां हैं। इस हालात विच साडी खालिस्तानी वीरां दा इमेज भी शक के घेरे विच आउंदा है जड़े कि इहो जे पत्रकारां लेखां नूं प्रमोट करते हैं। इस संबंधी तुहाडे की विचार हैं? ਅਸੀਂ ਵੀਰ ਹਰੀ ਸਿੰਘ ਸੁਲਤਾਨਵੰਤ ਜੀ ਦੇ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਔਰ ਅਸੀਂ ਕੌਮੀ ਆਵਾਜ਼ ਜਿਹੜਾ ਰੇਡੀਓ ਪ੍ਰੋਗਰਾਮ ਸਾਡੇ ਵੀਰ ਭੈਣਾਂ ਚਲਾਉਂਦੇ ਨੇ ਉਹਨਾਂ ਦੀ ਵੀ ਸ਼ਲਾਘਾ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਆਪਣੀਆਂ ਵੇਵਲੈਂਥਸ ਤੇ ਵੀ ਪਾਇਆ ਹੋਇਆ ਜੀ। ਨਤੀਜੇ ਦੇ ਤੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਰੋਤੇ ਨੇ ਉਹ ਆਸਟ੍ਰੇਲੀਆ ਕੰਟੀਨੈਂਟ ਦੇ ਵਿੱਚ ਨੇ ਆਵਾਜ਼ੀ ਕੌਮੀ ਆਵਾਜ਼ ਰਾਹੀਂ ਜੀ। ਔਰ ਇਹਨਾਂ ਨੇ ਵੀ ਵੀਰ ਹਰੀ ਸਿੰਘ ਜੀ ਨੇ ਵੀ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਹੀ ਸਾਨੂੰ ਲਿਖਿਆ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜਦੋਂ ਵੀ ਜਿਹੜੇ ਕੁਝ ਬੁੱਧੀਜੀਵੀ ਜਾਂ ਪੱਤਰਕਾਰ ਖਾਸ ਤੌਰ ਤੇ ਉਹ ਗੱਲ ਵਿਤਕਰੇ ਦੀ ਤਾਂ ਕਰਨਗੇ, ਭਾਰਤ ਦੇ ਸਿਸਟਮ ਦੀ ਜੁਡੀਸ਼ਰੀ ਨੇ ਇਨਸਾਫ ਨਹੀਂ ਕੀਤਾ ਜਾਂ ਮੀਡੀਆ ਦੇ ਵਿੱਚ ਕਿਵੇਂ ਹਿੰਦੂਤਵੀ ਐਲੀਮੈਂਟ ਨੇ ਜਾਂ ਕਿਵੇਂ ਸਰਕਾਰ ਜਿਹੜੀ ਆ ਉਹ ਇੰਟਰਫੀਅਰ ਕਰਦੀ ਹੈ ਜਾਂ ਖਬਰਾਂ ਸੁਪਰੈਸ ਕਰਦੀ ਹੈ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜਦੋਂ ਗੱਲ ਖਾਲਿਸਤਾਨ ਦੇ ਐਲਾਨਨਾਮੇ ਦੀ ਹੁੰਦੀ ਹੈ ਜਿਹੜਾ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਨੇ ਕੀਤਾ ਜੀ ਔਰ ਜਦੋਂ ਗੱਲ ਖਾਲਿਸਤਾਨੀ ਸੰਘਰਸ਼ ਦੀ ਹੁੰਦੀ ਹੈ ਜਿਹੜਾ ਕਿ ਸਿੰਘਾਂ ਨੇ ਆਪਣੀਆਂ ਜਾਨਾਂ ਤੇ ਖੇਲ ਕੇ ਕੁਰਬਾਨੀਆਂ ਦੇ ਨਾਲ ਜਿਹੜਾ ਇਸ ਖਾਲਿਸਤਾਨ ਦੇ ਮਹਿਲ ਨੂੰ ਸਿੰਜਣ ਦਾ ਯਤਨ ਕੀਤਾ ਹੈ, ਉਸ ਦੀਆਂ ਨੀਹਾਂ ਦੇ ਵਿੱਚ ਆਪਣਾ ਲਹੂ ਪਾਇਆ ਜੀ, ਉਸ ਵੇਲੇ ਉਹਨਾਂ ਦੀ ਜਿਹੜੀ ਹੈ ਜ਼ਬਾਨ ਥਥਲਾ ਜਾਂਦੀ ਹੈ ਜਾਂ ਉਹਨਾਂ ਨੇ ਸ਼ਬਦ ਬੌਂਦਲ ਜਾਂਦੇ ਨੇ ਜੀ। ਫਿਰ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਇਹ ਕੋਈ ਨਾ ਕੋਈ ਕਿਤਾਬਾਂ ਲਿਖਦੇ ਨੇ, ਜਿਵੇਂ ਉਹਨਾਂ ਨੇ ਜਗਤਾਰ ਸਿੰਘ ਦੀ ਕਿਤਾਬ ਦਾ ਹਵਾਲਾ ਦਿੱਤਾ ਹੈ ਕਿ ਖਾਲਿਸਤਾਨ ਸਟਰਗਲ ਏ ਨੌਨ ਮੂਵਮੈਂਟ ਜੀ, ਵੀ ਉਹਨੂੰ ਲਹਿਰ ਵੀ ਮੰਨਣ ਨੂੰ ਤਿਆਰ ਨਹੀਂ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਸੇ ਹੋਰ ਪੱਤਰਕਾਰ ਦਾ ਹਵਾਲਾ ਦਿੱਤਾ ਜਿਸ ਨੂੰ ਉਹਨਾਂ ਨੇ ਸੁਣਿਆ ਔਰ ਨਿੱਜੀ ਗੱਲਬਾਤ 'ਚ ਉਹਨਾਂ ਨੂੰ ਲੱਗਾ ਕਿ ਵੀ ਇਹਨਾਂ ਦਾ ਫੇਥ ਖਾਲਿਸਤਾਨ ਦੇ ਉੱਤੇ ਨਹੀਂ ਹੈ ਜਾਂ ਖਾਲਿਸਤਾਨ ਦੇ ਐਲਾਨਨਾਮੇ ਦੇ ਉੱਤੇ ਨਹੀਂ ਹੈ। ਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦਾ ਅਲਟੀਮੇਟਲੀ ਜਿਹੜੇ ਵੀਰ ਭੈਣਾਂ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਜਾਂ ਜਿਹੜੇ ਇਹਨਾਂ ਦੇ ਪ੍ਰੋਗਰਾਮ ਲਿਖਦੇ ਨੇ ਇਹ ਗੱਲ ਉਹਨਾਂ ਦੀ ਛਵੀ ਨੂੰ ਵੀ ਖਰਾਬ ਕਰਦੀ ਹੈ, ਉਹਨਾਂ ਦੇ ਇਮੇਜ ਨੂੰ ਵੀ ਜੀ। ਔਰ ਇਸ ਬਾਰੇ ਸਾਡੀ ਕੀ ਟੇਕ ਹੈ? ਦੇਖੋ ਕਾਫੀ ਵੇਰਵਾ ਤਾਂ ਜੋ ਉਹਨਾਂ ਨੇ ਕਿਹਾ ਉਹਦੇ ਨਾਲ ਤਾਂ ਅਸਹਿਮਤ ਨਹੀਂ ਹੋਇਆ ਜਾ ਸਕਦਾ। ਮੇਰਾ ਵੀ ਆਪਣਾ ਜਿੰਨਾ ਕੁ ਪੰਥਕ ਲਾਈਫ ਦਾ 25-30 ਸਾਲ ਦਾ ਤਜਰਬਾ ਹੈ ਉਹਦੇ 'ਚ ਮੈਂ ਆਪਣੇ ਇਹਨਾਂ ਖੱਬੇ ਪੱਖੀ ਵੀਰਾਂ ਨੂੰ ਜਿਹੜੇ ਬਹੁਤ ਸਾਰੇ ਬੁੱਧੀਜੀਵੀ ਵਰਗ ਦੇ ਵਿੱਚ ਜਿਹੜੇ 70ਵਿਆਂ ਦੇ ਵਿੱਚ 80ਵਿਆਂ ਦੇ ਵਿੱਚ ਪੜ੍ਹੇ ਲਿਖੇ ਲੋਕ ਸਨ ਉਹ ਬਹੁਤੇ ਖੱਬੇ ਪੱਖੀ ਵਿਚਾਰਧਾਰਾ ਦੇ ਸੀ। ਉਹਨਾਂ ਨੇ ਮਾਰਕਸਵਾਦ ਦਾ ਅਸਰ ਕਬੂਲਿਆ ਸੀ। 60ਵਿਆਂ ਤੱਕ ਤਾਂ ਹੋਰ ਵੀ ਬਹੁਤ ਜ਼ਿਆਦਾ ਸੀ। ਹਾਲਾਂਕਿ 80ਵਿਆਂ 'ਚ ਸਿਰਫ ਚੇਂਜ ਇੰਨੀ ਕੁ ਹੋਈ ਕਿ ਕਿਉਂਕਿ ਸੰਤ ਪਿੰਡਾਂ ਵਾਲਿਆਂ ਦਾ ਉਭਾਰ ਹੋਇਆ, ਸਿੱਖ ਮੂਵਮੈਂਟ ਦਾ ਅਸਰ ਹੋਇਆ ਤੇ ਕੁਝ ਨਿਰੋਲ ਸਿੱਖੀ ਸੋਚ ਵਾਲੇ ਬੁੱਧੀਜੀਵੀ ਵੀ ਆਏ ਤੇ ਇੱਕ ਵਰਗ ਜਿਹੜਾ ਅਦਰਵਾਈਜ਼ ਇਮਾਨਦਾਰ ਹੈ, ਕੋਈ ਉਹ ਵਿਕੇ ਹੋਏ ਜਾਂ ਕਰਪਟ ਨਹੀਂ ਨੇ, ਪਰ ਵਿਚਾਰਧਾਰਕ ਤੌਰ ਤੇ ਤਾਂ ਤੁਸੀਂ ਉਦੋਂ ਕਾਰਲ ਮਾਰਕਸ ਦੇ ਨੇੜਿਓਂ ਦੀ ਲੰਘ ਗਏ, ਉਹਨੇ ਤੁਹਾਨੂੰ ਕਰਪਟ ਕਰ ਦੇਣੇ। ਕਿਉਂਕਿ ਦੇਖੋ ਜਦੋਂ ਅਸੀਂ ਫੇਥ ਦੀ ਗੱਲ ਜਿਵੇਂ ਇਸਲਾਮ ਦੀ ਜਾਂ ਸਿੱਖੀ ਦੀ ਗੱਲ ਹੋ ਰਹੀ ਸੀ, ਮਜ਼ਹਬ ਸਾਡੇ ਫੇਥ ਤੇ ਖੜੇ ਨੇ ਔਰ 10ਵੇਂ ਪਾਤਸ਼ਾਹ ਦੇ ਸ਼ਬਦ ਨੇ ਦੀਨ ਨਾ ਹੀ ਯਕੀਨ ਨਾ ਹੀ, ਜੇ ਫੇਥ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਜੀ। ਔਰ ਅਸੀਂ ਬੀਤੇ ਦੇ ਇਤਿਹਾਸ 'ਚ ਵੀ ਜਿਹੜੀਆਂ ਜਿੱਤਾਂ ਹਾਸਲ ਕੀਤੀਆਂ, ਪ੍ਰਾਪਤੀਆਂ ਕੀਤੀਆਂ, ਉਹ ਫੇਥ ਦੇ ਉੱਤੇ ਕੀਤੀਆਂ। ਅੱਜ ਵੀ ਜੇ ਅਸੀਂ ਖੜੇ ਹਾਂ, ਜੇ ਹੁਣ ਗਿਣਤੀਆਂ ਮਿਣਤੀਆਂ ਕਰਦੇ ਸੰਤ ਪਿੰਡਾਂ ਵਾਲੇ ਜੀ 40-50 ਸਿੰਘ ਨੇ, ਹਿੰਦੁਸਤਾਨ ਦੀ ਫੌਜ 2 ਮਿਲੀਅਨ ਟੈਂਕ ਤੋਪਾਂ ਆਉਣਗੇ, ਕਿੱਥੋਂ ਮੁਕਾਬਲਾ ਕਰਾਂਗੇ? ਫਿਰ ਤਾਂ ਉਹ ਵਿੜਦੇ ਹੀ ਨਾ ਇਸ ਗੱਲ ਨੂੰ ਕਿ ਭਾਈ ਇਹ ਕੀ ਹੋਣਾ ਜੀ। ਸੋ ਇਵੇਂ ਨਹੀਂ ਹੈ।
ਔਰ ਇਹਨਾਂ ਦੀ ਪ੍ਰੋਬਲਮ ਇਹ ਹੈ ਵੀ ਜਿਹੜੇ ਇਸ ਕਿਸਮ ਦੇ ਇਮਾਨਦਾਰ ਸਨ ਖੱਬੇ ਪੱਖੀ ਵਿਚਾਰਧਾਰਾ ਪੱਖੋਂ ਜਾਂ ਸਰਕਾਰ ਦੀ ਐਸਟੈਬਲਿਸ਼ਮੈਂਟ ਦੇ ਖਿਲਾਫ ਸਨ ਜੀ, ਉਹ ਮੂਵਮੈਂਟ ਦੇ ਨੇੜੇ ਤਾਂ ਲੱਗ ਗਏ। ਉਹਨਾਂ ਚੋਂ ਕੁਝ ਜਿਹੜੇ ਨੇ ਸੰਤਾਂ ਦੇ ਨੇੜੇ ਵੀ ਪਹੁੰਚ ਗਏ। ਬਾਅਦ ਦੇ ਵਿੱਚ ਵੀ ਉਹਨਾਂ ਨੇ ਕਈਆਂ ਨੇ ਉਹੀ ਅੱਗੇ ਨੇ ਕਿਤਾਬਾਂ ਲਿਖਣ 'ਚ ਜੀ, ਪਰ ਉਹਨਾਂ ਦੇ ਵਿੱਚ ਇਸ ਫੇਥ ਫੈਕਟਰ ਦੀ ਘਾਟ ਹੈ। ਫੇਥ ਨਹੀਂ ਹੈ ਜੀ, ਭਾਵੇਂ ਉਹਨਾਂ ਚੋਂ ਜਿਹੜੇ ਕੁਝ ਨਹੀਂ ਵੀ ਸਨ ਸਿੱਖੀ ਸਰੂਪ 'ਚ, ਉਹਨਾਂ ਨੇ ਕੇਸ ਦਾੜੀਆਂ ਵਧਾ ਲਈਆਂ, ਹੁਣ ਪੱਗਾਂ ਵੀ ਬੰਨ੍ਹਦੇ ਨੇ, ਕਈਆਂ ਨੇ ਦਾੜੀਆਂ ਖੁੱਲੀਆਂ ਛੱਡ ਲਈਆਂ ਹੈ ਜੀ ਕਿ ਤਾਂ ਕਿ ਲੇਕਿਨ ਹੁਣ ਇੱਕ ਪਾਸੇ ਉਹ ਨੇ ਜਿਹੜੇ ਇਸ ਫੇਥ ਦੇ ਨਾਲ ਤੁਰੇ, ਜਿਨ੍ਹਾਂ ਨੇ ਜੁਝਾਰੂ ਸੰਘਰਸ਼ ਲੜਿਆ ਹੈ, ਉਹ ਫੇਥ ਵਾਲੇ ਲੋਕਾਂ ਨੇ ਲੜਿਆ, ਉਹ ਇਫ ਐਂਡ ਬਟ ਵਾਲਿਆਂ ਨੇ ਨਹੀਂ ਲੜਿਆ ਹੈ, ਕਿੰਤੂ ਪ੍ਰੰਤੂ ਵਾਲਿਆਂ ਨੇ ਨਹੀਂ ਲੜਿਆ ਹੈ। ਇਸੇ ਤਰ੍ਹਾਂ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਹੈ, ਇਹ ਤੁਹਾਡਾ ਬੇਸ ਹੈ, ਆਧਾਰ ਹੈ। ਜੇ ਇਹ ਉਹ ਤੁਹਾਡਾ ਪੱਥਰ ਹੈ, ਜੇ ਇਹਨੂੰ ਤੁਸੀਂ ਹਿਲਾ ਦਿੰਦੇ ਹੋ ਫਿਰ ਤਾਂ ਕਰੀ ਜਾਓ ਵਿਤਕਰਿਆਂ ਦੀ ਗੱਲ। ਉਹ ਅਕਾਲੀ ਉਦੋਂ ਵੀ ਕਰਦੇ ਸੀ, ਅੱਜ ਵੀ ਕਰਦੇ ਨੇ ਜੀ। ਹੁਣ ਪ੍ਰੋਬਲਮ ਇਹਨਾਂ ਦੀ ਇਹ ਹੈ ਕਿ ਇਹ ਸਾਰੇ ਉਸ ਸੰਘਰਸ਼ ਨੂੰ ਵਿਤਕਰਿਆਂ, ਜਿਵੇਂ ਜਸਵੰਤ ਸਿੰਘ ਕੰਵਲ ਹੈ, ਬੜਾ ਅੱਛਾ ਪੰਜਾਬੀ ਲੇਖਕ ਹੈ, ਖੱਬੇ ਪੱਖੀ ਉਸ ਦਾ ਰਹੇ, ਬੜੀਆਂ ਚੰਗੀਆਂ ਗੱਲਾਂ ਕਰਦਾ ਹੈ, ਐਸਟੈਬਲਿਸ਼ਮੈਂਟ ਦੇ ਵੀ ਖਿਲਾਫ ਲਿਖਦਾ, ਬਟ ਅਲਟੀਮੇਟਲੀ ਆ ਕੇ ਆਨੰਦਪੁਰ ਦੇ ਮਤੇ ਤੇ ਰੁਕ ਜਾਂਦਾ ਜੀ ਹਾਂਜੀ ਕਿ ਵੀ ਵਿਦ ਇਨ ਇੰਡੀਆ ਦੀ ਗੱਲ ਹੈ। ਤੇ ਇਧਰ ਇਹ ਪਰਵਾਨੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਔਰ ਇਹ ਗੱਲ ਬੜੀ ਸਪਸ਼ਟ ਹੈ ਭਿੰਡਰਾਂਵਾਲਿਆਂ ਦੇ। ਜੇ ਹੁਣ ਇੱਕੋ ਵੇਲੇ ਸਾਡੇ ਪੱਤਰਕਾਰ ਵੀਰ ਭਿੰਡਰਾਂਵਾਲਿਆਂ ਦੇ ਵੀ ਆਪਣੇ ਆਪ ਨੂੰ ਐਡਮਾਇਰਰ ਕਹਿੰਦੇ ਨੇ, ਜੇ ਉਹਨਾਂ ਦੇ ਐਡਮਾਇਰਰ ਨੇ ਤੇ ਉਹਨਾਂ ਦੀ ਇਹ ਕਥਨੀ ਹੈ ਕਿ ਭਾਈ ਜਿੱਦਣ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ ਜੀ। ਪਰ ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਨੀਂਹ ਰੱਖਣਾ ਕੀ ਹੈ? ਐਲਾਨਨਾਮੇ ਨਾਲ ਕਿਹੜਾ ਤੁਸੀਂ ਦਿੱਲੀ ਦਾ ਲਾਲ ਕਿਲ੍ਹਾ ਉਡਾ ਦਿੱਤਾ ਜੀ। ਐਲਾਨਨਾਮਾ ਨੀਂਹ ਰੱਖਣ ਦੀ ਗੱਲ ਹੀ ਸੀ ਕਿ ਭਾਈ ਹੁਣ ਇਨਫ ਇਜ਼ ਇਨਫ, ਹੁਣ ਸਾਡਾ ਤੁਹਾਡੇ ਨਾਲ ਕੋਈ ਗੁਜ਼ਾਰਾ ਨਹੀਂ ਹੈ, ਔਰ ਹੁਣ ਅਸੀਂ ਆਪਣਾ ਜਿਹੜਾ ਦੇਸ਼ ਹੈ ਉਹ ਬਣਾਵਾਂਗੇ। ਸੋ ਜੇ ਇਹਨਾਂ ਦੀ ਭਿੰਡਰਾਂਵਾਲਿਆਂ ਦੇ ਉੱਤੇ ਇਹ ਸਮਝਦੇ ਨੇ ਵੀ ਇਤਕਾਦ ਹੈ, ਤੇ ਫਿਰ ਉਹ ਕਿਵੇਂ ਖਾਲਿਸਤਾਨ ਦੇ ਐਲਾਨਨਾਮੇ ਦੇ ਵਿਰੋਧੀ ਹੋ ਸਕਦੇ ਨੇ ਜੀ। ਤੇ ਜੇ ਖਾਲਿਸਤਾਨ ਦਾ ਐਲਾਨਨਾਮਾ ਆਇਆ, ਜੁਝਾਰੂਆਂ ਨੇ ਸ਼ਹੀਦੀਆਂ ਦਿੱਤੀਆਂ, ਗੱਲ ਐਸਟੈਬਲਿਸ਼ ਹੋਈ, ਅੱਜ ਦੁਨੀਆ 'ਚ ਖਾਲਿਸਤਾਨ ਨੂੰ, ਇਹਨਾਂ ਨੂੰ ਲੱਗਦਾ ਹੋਣਾ ਖਾਲਿਸਤਾਨ ਹੈ ਨੌਨ ਮੂਵਮੈਂਟ। ਇਹ ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਪੁੱਛ ਕੇ ਦੇਖੋ, ਉਹਨਾਂ ਨੂੰ ਨੌਨ ਮੂਵਮੈਂਟ ਲੱਗਦੀ ਹੈ। ਜੀ ਜੀ। ਸੁਮੇਧ ਸੈਣੀ ਸਿਰ ਤੇ ਲਿਆ ਕੇ ਬਿਠਾਇਆ, ਚੌਥੇ ਦਿਨ ਬਾਹਰਲੀਆਂ ਹਕੂਮਤਾਂ ਕੋਲ ਪ੍ਰੋਟੈਸਟ ਕਰਦੇ ਨੇ, ਕਦੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਕਹਿੰਦੇ ਨੇ ਜੇ ਸਿੱਖਾਂ ਨੂੰ ਰੋਕੋ ਉੱਥੇ ਖਾਲਿਸਤਾਨ ਨਾ ਕਹਿਣ, ਕਦੇ ਟੀਟੀਆਂ ਦੇ ਥੱਲੇ ਇੱਥੋਂ ਸਿੱਖਾਂ ਨੂੰ ਲੈ ਕੇ ਜਾਂਦੇ ਨੇ। ਉਹਨਾਂ ਨੂੰ ਤਾਂ ਨੌਨ ਮੂਵਮੈਂਟ ਨਜ਼ਰ ਨਹੀਂ ਆਈ, ਇਹਨਾਂ ਕਾਮਰੇਡਾਂ ਨੂੰ ਨਜ਼ਰ ਆਉਂਦੀ ਹੈ। ਜੀ ਬਿਲਕੁਲ। ਸੋ ਮੈਂ ਸਮਝਦਾ ਵੀ ਇਹ ਗੱਲ ਠੀਕ ਹੈ ਇਹਨਾਂ ਦੀ ਕਿ ਇਹਨਾਂ ਨੂੰ ਅਸੀਂ ਇਹ ਵੀ ਨਹੀਂ ਕਹਿੰਦੇ ਹਾਂ ਕਿ ਭਾਈ ਇਹਨਾਂ ਨੂੰ ਤੁਸੀਂ ਕੋਈ ਜਿਹੜਾ ਕੰਡੈਮ ਕਰੋ, ਪਰ ਇਹਨਾਂ ਨੂੰ ਇਹਨਾਂ ਦੇ ਦਾਇਰਾ ਕਾਰ 'ਚ ਰਹਿਣ ਦਿਓ। ਜੇ ਤੁਸੀਂ ਟਾਂਗਾ ਵਾਹੁਣ ਵਾਲੇ ਨੂੰ ਪਾਇਲਟ ਦੀ ਕਾਕਪਿਟ 'ਚ ਲਿਆ ਕੇ ਬਿਠਾਓਗੇ ਨਾ, ਉਹਨੂੰ ਕਹੋਗੇ ਵੀ ਜਹਾਜ਼ ਉਡਾ, ਤਾਂ ਉਹਨੂੰ ਮਾਰੀ ਜਾਓ, ਛਾਂਟੇ ਮਾਰੋ ਉਹਨੂੰ ਜਿਵੇਂ ਉਹ ਮਾਰਦਾ ਘੋੜੇ ਨੂੰ, ਉਹਨੇ ਉੱਡ ਪੈਣਾ ਜਹਾਜ਼ ਨੇ, ਨਹੀਂ ਉੱਡਣਾ ਜੀ। ਟਾਂਗੇ ਵਾਲੇ ਨੂੰ ਟਾਂਗੇ ਤੇ ਹੀ ਰਹਿਣ ਦਿਓ, ਬਹੁਤ ਵਧੀਆ ਕੰਮ ਕਰਦਾ ਹੈ ਉਹ, ਆਪਣੇ ਘੋੜੇ ਨੂੰ ਪਾਲਦਾ, ਉਹ ਸਵਾਰੀਆਂ ਨੂੰ ਇੱਕ ਥਾਂ ਦੂਜੇ ਤੇ ਪਹੁੰਚਾ। ਜਿਹਨੇ ਉੱਡਣਾ ਜਹਾਜ਼ ਤੇ ਉਹ ਪਾਇਲਟ ਦੀ ਕਾਕਪਿਟ 'ਚ ਉਹੀ ਬੈਠੇ ਜਿਹਨੇ ਜਹਾਜ਼ ਉਡਾਉਣਾ ਸਿੱਖਿਆ ਹੋਇਆ ਹੈ ਜਾਂ ਜਹਾਜ਼ ਬਾਰੇ ਉਹਨੂੰ ਪਤਾ ਹੈ। ਸੋ ਮੈਂ ਸਮਝਦਾ ਵੀ ਇਹਨਾਂ ਨੂੰ ਉਨੀ ਕੁ ਦਾਇਰਾ ਕਾਰ 'ਚ ਰਹਿਣ ਦਿਓ ਕਿ ਜੀ ਪੱਤਰਕਾਰਤਾ 'ਚ ਕੀ ਡਿਸਕ੍ਰਿਮੀਨੇਸ਼ਨ ਹੋਈ, ਦੂਜੇ 'ਚ ਕੀ ਹੋਈ, ਇਹਨਾਂ ਨੂੰ ਤੁਸੀਂ ਖਾਲਿਸਤਾਨ ਦਾ ਜਿਹੜਾ ਢੋਲ ਹੈ ਇਹਨਾਂ ਨੇ ਨਹੀਂ ਵਜਾਣਾ। ਇਹ ਤਾਂ ਸਮਝਦੇ ਨੇ ਵੀ ਸਿੱਖਾਂ ਦੇ ਗਲ ਪਾਤਾ। ਐਲਾਨਨਾਮੇ ਨਾਲ ਕੀ ਪ੍ਰੋਬਲਮ ਹੈ ਇਹਨਾਂ ਦੀ? ਪ੍ਰੋਬਲਮ ਇਹੀ ਹੈ ਕਿ ਢੋਲ ਪੈ ਗਿਆ ਗਲ 'ਚ, ਹੁਣ ਇਹ ਲਾਉਣ ਜੋਗੇ ਵੀ ਨਹੀਂ। ਅਕਾਲ ਤਖਤ ਹੈ, ਸਰਬੱਤ ਖਾਲਸਾ ਨੇ ਫੈਸਲਾ ਕੀਤਾ ਹੈ, ਹੁਣ ਤੁਸੀਂ ਲੱਖ ਨੌਜਵਾਨਾਂ ਦੀ ਸ਼ਹੀਦੀ ਵੱਲ ਪਿੱਠ ਕਰੋਗੇ ਕਿ ਜੀ ਐਲਾਨਨਾਮਾ ਗਲਤ ਸੀ। ਜੀ ਜੀ। ਔਰ ਮੈਂ ਸਮਝਦਾ ਕਿ ਵੀ ਇਹੀ ਇੱਕ ਤਰੀਕਾ ਹੈ ਕਿ ਇਹਨਾਂ ਨੂੰ ਲੋੜ ਤੋਂ ਜ਼ਿਆਦਾ ਨਾ ਚੰਬੜਾਓ, ਉਨਾ ਕੀ ਰਹਿਣ ਦਿਓ ਜਿੰਨਾ ਕਿ ਹੈਗਾ, ਤੇ ਜਿੰਨਾ ਕੁ ਕੰਮ ਕਰਦੇ ਨੇ ਉਹਨੂੰ ਐਡਮਾਇਰ ਕਰੋ। ਔਰ ਉਹਦੇ 'ਚ ਉਹਨਾਂ ਦੀ ਪੱਤਰਕਾਰਤਾ ਬਾਰੇ, ਉਹਨਾਂ ਦੀ ਐਂਟਾਈ ਗਵਰਨਮੈਂਟ ਹੋਣ ਬਾਰੇ ਕੋਈ ਦੋ ਰਾਵਾਂ ਨਹੀਂ ਨੇ, ਐਂਟਾਈ ਐਸਟੈਬਲਿਸ਼ਮੈਂਟ ਨੇ, ਪਰ ਇਹ ਖਾਲਿਸਤਾਨੀ ਨਹੀਂ ਨੇ, ਨਾ ਹੀ ਇਹਨਾਂ ਨੇ ਬਣਨਾ। ਜੇ ਉਹਨਾਂ ਨੂੰ ਜ਼ਬਰਦਸਤੀ ਬਣਾ ਵੀ ਦਿਓਗੇ ਫਿਰ ਜਾ ਕੇ ਕਿਤੇ ਹੋਰ ਤਿਲਕਣਗੇ, ਹੋਰ ਨੁਕਸਾਨ ਕਰਨਗੇ। ਸੋ ਇਹਨਾਂ ਨੂੰ ਰਹਿਣ ਦਿਓ। ਇਹ ਜਿਹਦਾ ਕੀ ਉਹ ਇੱਕ ਅਖਾਣ ਪੰਜਾਬੀ ਦਾ ਕਹਿੰਦਾ ਹੁੰਦਾ, ਜਿਸ ਕਾ ਕਾਮ ਉਸੀ ਕੋ ਸਾਜੇ, ਇਹਨਾਂ ਨੂੰ ਰਹਿਣ ਦਿਓ। ਇਹਨਾਂ ਦਾ ਕੰਮ ਇੰਨਾ ਕੁ ਹੈ, ਇਹਨਾਂ ਨੂੰ ਉੱਥੇ ਰਹਿਣ ਦਿਓ ਜੀ। ਇਹ ਪਰਵਾਨਿਆਂ ਨੂੰ, ਖਾਲਿਸਤਾਨ ਦਿਆਂ ਨੂੰ ਜਾਣ ਦਿਓ, ਖਾਲਿਸਤਾਨ ਦੀ ਸ਼ਮਾ ਤੇ ਕੁਰਬਾਨ ਹੋਣ ਦਿਓ, ਆਪਣੀ ਮੰਜ਼ਿਲੇ ਮਕਸੂਦ ਵੱਲ ਵਧਣ ਦਿਓ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਰੀ ਸਿੰਘ ਸੁਲਤਾਨਵੰਡ ਜੀ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਹੁਣ ਅਸੀਂ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।